ਤਾਇਕਵਾਂਡੋ ਮਾਰਸ਼ਲ ਆਰਟਸ ਵਿੱਚ ਪਾਕਿਸਤਾਨ ਦੀ ਜਿਹੜੀ ਜ਼ਮੀਨ ਹੈ ਨਾ ਬੜੀ ਜ਼ਰਖੇਜ਼ ਹੈ। ਅਸੀਂ ਬੜੇ ਵੱਡੇ ਇਵੈਂਟ ਜਿੱਤੇ ਨੇ। ਜੇ ਤੁਹਾਨੂੰ ਮੈਂ ਦੱਸਾਂ ਤਾਂ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਮਲੇਸ਼ੀਆ ਵਿੱਚ ਅਸੀਂ 12 골ਡ ਮੈਡਲ ਤੇ 4 ਸਿਲਵਰ ਜਿੱਤੇ ਨੇ। ਤੇ ਸਾਡੇ ਨਾਲ ਅਬਦੂਨ ਬੱਟ ਸਾਹਿਬ ਮੌਜੂਦ ਨੇ। ਇਹਨਾਂ ਨੇ ਵੀ ਪਾਕਿਸਤਾਨ ਵਾਸਤੇ ਬੜਾ ਕੁਝ ਕੀਤਾ ਹੈ। ਇਹਨਾਂ ਨੇ ਮੈਡਲਸ ਵੀ ਜਿੱਤੇ ਨੇ। ਇਹਨਾਂ ਕੋਲੋਂ ਅਸੀਂ ਪੁੱਛਦੇ ਹਾਂ ਕਿ ਪਾਕਿਸਤਾਨ ਦਾ ਮੁਸਤਕਬਲ ਕੀ ਹੈ ਇਸ ਹਵਾਲੇ ਤੋਂ। ਅਬਦੂਨ ਸਾਹਿਬ ਇਹ ਦੱਸੋ, ਇਹ ਜਿਹੜੇ ਸਾਡੇ ਨੌਜਵਾਨ ਨੇ ਅੱਗੇ ਆਉਣਾ ਚਾਹੁੰਦੇ ਨੇ, ਇਹਨਾਂ ਵਾਸਤੇ ਰਾਸਤੇ ਕਿਹੜੇ ਨੇ ਜਿਹੜੇ ਸਾਡੀ ਫੈਡਰੇਸ਼ਨ ਨੇ ਕੋਈ ਤੈਅ ਕੀਤੇ ਹੋਏ ਨੇ ਜਾਂ ਹੁਕੂਮਤ ਮਦਦ ਕਰਦੀ ਹੈ? ਸਰ ਸਾਡੇ ਵਾਸਤੇ ਸਭ ਤੋਂ ਜਿਹੜੀ ਬੇਸਿਕ ਚੀਜ਼ ਹੈ ਸਾਨੂੰ ਗਵਰਨਮੈਂਟ ਦੀ ਸਪੋਰਟ ਚਾਹੀਦੀ ਹੈ। ਠੀਕ ਹੈ, ਜਿਹਦੇ ਵਿੱਚ ਡਿਪਾਰਟਮੈਂਟ ਹੁੰਦੇ ਨੇ, ਪਾਕਿਸਤਾਨ ਆਰਮੀ ਹੈ, ਪਾਕਿਸਤਾਨ ਵਾਪਦਾ ਹੈ, ਪਾਕਿਸਤਾਨ ਰੇਲਵੇ ਹੈ। ਠੀਕ ਹੈ, ਇਸ ਤਰ੍ਹਾਂ ਕਾਫੀ ਜਿਹੜੇ ਸਾਡੇ ਇਦਾਰੇ ਨੇ ਜਿਹਨਾਂ ਦੀ ਟੀਮਾਂ ਹੁੰਦੀਆਂ ਨੇ। ਠੀਕ ਹੈ, ਪਲੇਅਰ ਸਾਡੇ ਕੋਲ ਬਹੁਤ ਜ਼ਿਆਦਾ ਨੇ, ਲੇਕਿਨ ਉਹਨਾਂ ਨੂੰ ਸਪੋਰਟ ਕਰਨਾ ਤੇ ਹੁਣ ਇਦਾਰਾ ਕੋਈ ਨਹੀਂ ਰਹਿ ਗਿਆ। ਅੱਛਾ। ਤੇ ਸਾਡੇ ਪਲੇਅਰ ਨੂੰ ਬੇਸਿਕਲੀ ਜ਼ਰੂਰਤ ਹੈ ਡਿਪਾਰਟਮੈਂਟ ਦੀ। ਪਾਕਿਸਤਾਨ ਰੇਲਵੇ ਦਾ ਡਿਪਾਰਟਮੈਂਟ ਸੀ, ਉਹ ਵੀ ਸਪੋਰਟਸ ਖਤਮ ਹੋ ਗਿਆ, ਸਪੋਰਟਸ ਕੋਟਾ ਖਤਮ ਹੋ ਗਿਆ ਉੱਥੋਂ। ਠੀਕ ਹੈ, ਵਾਪਡਾ ਸੀ, ਉਹ ਵੀ ਹੁਣ ਖਤਮ ਕਰ ਰਹੀ। ਵਾਪਡਾ ਵਿੱਚ ਕੁਝ ਟੀਮਾਂ ਰਹਿ ਗਈਆਂ ਨੇ ਜਿਹਦੇ ਵਿੱਚੋਂ ਤਾਇਕਵਾਂਡੋ ਇਸ ਦਫਾ ਸਕਿਪ ਹੋ ਗਈ ਹੈ। ਨੈਸ਼ਨਲ ਗੇਮਸ ਆ ਰਹੀਆਂ ਨੇ ਕਰਾਚੀ ਵਿੱਚ, ਲੇਕਿਨ ਤਾਇਕਵਾਂਡੋ ਵਾਪਡਾ ਵੱਲੋਂ ਪਾਰਟਿਸਿਪੇਟ ਨਹੀਂ ਕਰ ਰਹੀ। ਤੇ ਇਹ ਸਾਡੇ ਵਾਸਤੇ ਬਹੁਤ ਨਾਕਾਮੀ ਦੀ ਗੱਲ ਹੈ। ਠੀਕ ਹੈ ਕਿ ਪਲੇਅਰ ਜਿੰਨੀ ਮਿਹਨਤ ਕਰਦੇ ਨੇ, ਆਪਣੇ ਮੁਲਕ ਵਾਸਤੇ ਲੜਦੇ ਨੇ, ਪਹਿਲੇ ਉਹ ਪਾਕਿਸਤਾਨ ਵਿੱਚ ਨੈਸ਼ਨਲ ਖੇਡਦੇ ਨੇ, ਨੈਸ਼ਨਲ ਵਿੱਚ ਫਿਰ ਨੈਸ਼ਨਲ ਟੀਮ ਸਿਲੈਕਟ ਹੁੰਦੀ ਹੈ, ਦੈਨ ਉਹ ਅੱਗੇ ਜਾਂਦੇ ਨੇ ਇੰਟਰਨੈਸ਼ਨਲ ਇਵੈਂਟ ਖੇਡਣ ਵਾਸਤੇ। ਤੇ ਇਸ ਤਰ੍ਹਾਂ ਹੁਣ ਜਿਹੜੀ ਵਾਪਡਾ ਦੀ ਸੀਨੀਅਰ ਟੀਮ ਹੁੰਦੀ ਸਾਡੀ ਡਿਪਾਰਟ ਦੀ ਨਾ, ਤੇ ਡਿਪਾਰਟ ਦੀ ਟੀਮਾਂ ਜੋ ਨਹੀਂ ਰਹਿਣਗੀਆਂ ਤੇ ਤਾਇਕਵਾਂਡੋ ਇਸ ਟਾਈਮ ਪਿੱਛੇ ਆ ਰਹੀ ਹੈ। ਸਾਡੀ ਫੈਡਰੇਸ਼ਨ ਬਹੁਤ ਸਪੋਰਟ ਕਰ ਰਹੀ ਹੈ, ਲੇਕਿਨ ਡਿਪਾਰਟਮੈਂਟ ਜਿਹੜੇ ਨੇ ਉਹ ਸਪੋਰਟ ਨਹੀਂ ਕਰ ਰਹੇ। ਜਿਹੜੇ ਗੈਰ ਮੁਲਕੀ ਇਵੈਂਟ ਵਿੱਚ ਖੇਡਣ ਜਾਂਦੇ ਨੇ ਉਹਦੇ ਵਿੱਚ ਕੋਈ ਮਸਲੇ ਮਸਾਇਲ ਹੁੰਦੇ ਨੇ ਜਾਂ ਕੋਈ ਫੈਡਰੇਸ਼ਨ ਤੁਹਾਡੀ ਮੁਆਵਨਤ ਕਰਦੀ ਹੈ ਇਹਦੇ 'ਚ? ਜੀ ਬਿਲਕੁਲ, ਸਭ ਤੋਂ ਪਹਿਲੇ ਸਪਾਂਸਰ ਪਾਕਿਸਤਾਨ ਨੂੰ ਚਾਹੀਦਾ ਹੈ। ਠੀਕ ਹੈ ਤੇ ਸਪਾਂਸਰ ਬਹੁਤ ਮੁਸ਼ਕਿਲ ਹੋ ਗਿਆ ਹੁਣ। ਜਿੱਥੇ ਇੱਕ ਟੀਮ ਹੁੰਦੀ ਹੈ 8 ਪਲੇਅਰਾਂ ਦੀ, ਉਹਦੇ ਚ 2 ਪਲੇਅਰ ਜਾ ਰਹੇ ਇਵੈਂਟ ਦੇ ਵਿੱਚ, ਤੇ ਓਵਰਆਲ ਵਿਕਟਰੀ ਸਟੈਂਡ ਤੇ ਟੀਮ ਕਿਸ ਤਰ੍ਹਾਂ ਆਏਗੀ? ਤੇ ਅਬਦੁਲ ਬੱਟ ਸਾਹਿਬ, ਤੁਸੀਂ ਮੁਸਤਕਬਲ 'ਚ ਕਿਹੜੇ ਇਵੈਂਟਸ ਤੇ ਤਿਆਰੀ ਕਰਦੇ ਪਏ ਅਸੀਂ ਤੁਹਾਨੂੰ ਵੇਖਣ ਐਕਸ਼ਨ ਵਿੱਚ? ਸਰ ਮੈਂ ਤੇ ਇਨਸ਼ਾਅੱਲਾ ਸਾਡਾ ਸਭ ਤੋਂ ਪਹਿਲੇ ਜਿਹੜਾ ਹੈਗਾ ਓਲੰਪਿਕ ਦਾ ਮੈਡਲ ਇਨਸ਼ਾਅੱਲਾ ਆਪਣੇ ਮੁਲਕ ਵਾਸਤੇ ਲੈ ਕੇ ਆਣਾ ਹੈ, ਤੇ ਦੂਸਰਾ ਵਰਲਡ ਚੈਂਪੀਅਨਸ਼ਿਪ ਸਾਡਾ ਇਵੈਂਟ ਹੈ। ਇਹ ਸਾਡੇ 2 ਗੋਲ ਨੇ, ਇਹ ਅਸੀਂ ਅਚੀਵ ਕਰਨੇ ਨੇ ਇਨਸ਼ਾਅੱਲਾ। ਤੇ ਜਿਹੜਾ ਭਾਰਤ ਹੈਗਾ ਉਹਦੇ ਵਿੱਚ ਜਿਹੜੀ ਸਹੂਲੀਅਤ ਉਹ ਠੀਕ ਨੇ ਤੁਹਾਡੀ ਨਜ਼ਰ 'ਚ ਕਿ ਉਹ ਵੀ ਸਾਡੀ ਤਰ੍ਹਾਂ ਜਿਹੜਾ ਬੜਾ ਇਹਦੇ 'ਚ ਸਟਰਗਲ ਕਰਦਾ ਹੈ ਤਾਇਕਵਾਂਡੋ ਵਿੱਚ? ਭਾਰਤ ਬਹੁਤ ਜ਼ਿਆਦਾ ਸਟਰਗਲ ਕਰ ਰਿਹਾ, ਲੇਕਿਨ ਸਾਡੇ ਕੁਝ ਪਲੇਅਰ ਨੇ ਭਾਰਤ ਨੂੰ ਬਹੁਤ ਬੁਰੀ ਤਰੀਕੇ ਨਾਲ ਹਰਾਇਆ ਹੈ। ਠੀਕ ਹੈ, ਕੋਈ 15 ਪੁਆਇੰਟ ਦੇ ਗੈਪ ਤੋਂ ਹਰਾਇਆ ਹੈ। ਲਾਸਟ ਟਾਈਮ ਸਾਡਾ ਇੱਕ ਬੱਚਾ ਸੀ ਅਬੂ ਬਕਰ, ਉਹਨੇ ਇੰਡੀਆ ਨੂੰ ਇੰਜ ਧੋਤਾ ਲਾਇਆ ਕਿ ਜਿਵੇਂ ਡੰਡੇ ਨਾਲ ਕੱਪੜੇ ਨਹੀਂ ਧੋਈਦੇ, ਇਸ ਤਰ੍ਹਾਂ ਧੋਇਆ ਹੈ। ਚਲੋ ਤੇ ਬੜੀ ਅੱਛੀ ਗੱਲ ਹੈ। ਫਿਰ ਕ੍ਰਿਕਟ ਵਿੱਚ ਤਾਂ ਹੱਥ ਵੀ ਨਹੀਂ ਮਿਲਾਉਂਦੇ ਅਸੀਂ, ਤੇ ਹੁਣ ਜਿਹੜਾ ਤਾਇਕਵਾਂਡੋ ਵੀ ਸਾਡਾ ਮੁਕਾਬਲਾ ਪੈ ਗਿਆ, ਫਿਰ ਤੇ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਦੀ ਖੈਰ ਹੈ ਕੋਈ। ਬਿਲਕੁਲ ਕੋਈ ਖੈਰ ਨਹੀਂ ਹੈ। ਹੁਣ ਹਰ ਪਾਸੋਂ ਉਹਨਾਂ ਦਾ ਮੁਕਾਬਲਾ ਹੋਏਗਾ, ਕ੍ਰਿਕਟ ਦੇ ਵਿੱਚ ਲਹਿਦਾ ਹੋਏਗਾ, ਤਾਇਕਵਾਂਡੋ ਵਿੱਚ ਲਹਿਦਾ ਹੋਏਗਾ, ਤੇ ਸਾਡੀ ਆਰਮੀ ਲਹਿਦਾ ਕਰੇਗੀ। ਸਹੀ ਹੈ। ਤੇ ਜਿਹੜੇ ਇਵੈਂਟਸ ਹੁੰਦੇ ਨੇ ਜਿਵੇਂ ਅਸੀਂ ਡੋਮੈਸਟਿਕ ਕਹਿ ਲਈਏ, ਇਹ ਵੀ ਕੋਈ ਪਿੰਡਾਂ ਦਿਹਾਤਾਂ ਤੇ ਹੁੰਦੇ ਨੇ ਕਿ ਇਹ ਸਿਰਫ ਬਸ ਜਿਹੜੀ ਸਾਡੀ ਮੈਨਸ ਟੀਮ ਵਾਸਤੇ ਕੋਈ ਤੁਹਾਨੂੰ ਟ੍ਰੇਨਿੰਗ ਸਪੈਸ਼ਲ ਚਾਹੀਦੀ ਹੈ ਤੇ ਤੁਸੀਂ ਆ ਜਾਂਦੇ ਹੋ ਇਹਦੇ 'ਚ? ਬਿਲਕੁਲ ਟ੍ਰੇਨਿੰਗ ਸਾਨੂੰ ਚਾਹੀਦੀ ਹੈ। ਸਾਡੇ ਪਿੰਡਾਂ 'ਚ ਵੀ, ਮਤਲਬ ਮੈਂ ਵੀ ਇੱਕ ਪਿੰਡ ਤੋਂ ਬਿਲੋਂਗ ਕਰਨਾ ਵਾ, ਮੈਂ ਬਾਟਾਪੁਰ ਤੋਂ ਬਿਲੋਂਗ ਕਰਨਾ ਵਾ। ਠੀਕ ਹੈ, ਤੇ ਬਹੁਤ ਬੈਕਵਰਡ ਏਰੀਆ ਸਾਡਾ, ਤੇ ਇਹਦੇ ਸਾਡਾ ਕਲੱਬ ਇਹਦੇ ਨਾਲ ਦਾ ਫਿਲਹਾਲ ਲਾਹੌਰ 'ਚ ਕਲੱਬ ਕੋਈ ਨਹੀਂ ਹੈ। ਬਹੁਤ ਮਤਲਬ ਉਹਨੂੰ ਅਸੀਂ ਰੈਨੋਵੇਟ ਕੀਤਾ ਕਲੱਬ ਨੂੰ, ਇੱਕ ਅੱਛਾ ਇਨਵਾਇਰਨਮੈਂਟ ਦਿੱਤਾ। ਸਾਡੇ ਕਲੱਬ ਦੇ ਬੱਚੇ ਹੁਣ ਕੋਰੀਆ ਗਏ ਨੇ ਖੇਡਣ ਵਾਸਤੇ, ਜਿੱਥੋਂ ਦੀ ਬੇਸਿਕ ਕੌਮੀ ਖੇਲ ਹੈ, ਉੱਥੇ ਹੀ ਬੱਚੇ ਮੈਡਲ ਲੈ ਕੇ ਆਏ ਨੇ ਹੁਣ। ਬਿਲਕੁਲ ਅਬਦੁਲ ਬੱਟ ਸਾਹਿਬ, ਤੁਹਾਨੂੰ ਵੀ ਅਸੀਂ ਗੁੱਡ ਲੱਕ ਕਹਿੰਦੇ ਹਾਂ। ਤੁਸੀਂ ਓਲੰਪਿਕਸ ਵਿੱਚ ਜਾਓ ਤੇ ਪਾਕਿਸਤਾਨ ਦਾ ਨਾਂ ਰੋਸ਼ਨ ਕਰੋ, ਫਿਰ ਅਸੀਂ ਤੁਹਾਨੂੰ ਫਿਰ ਦੁਬਾਰਾ ਬੁਲਾਈਏ, ਤੁਹਾਨੂੰ ਤੰਗ ਕਰੀਏ, ਤੇ ਸਾਡੇ ਵਾਸਤੇ ਬੜੀ ਇੱਜ਼ਤ ਦੀ ਗੱਲ ਹੈ ਤੁਸੀਂ ਅੱਜ ਸਾਡੇ ਨਾਲ ਜੁੜੇ ਹੋ।